ਜਦੋਂ ਸ਼ਾਈਨਿੰਗ ਇੰਡੀਆ ਇਹ ਕਹਿ ਰਹੇ ਸੀ ਉਦੋਂ ਇਹ ਕਹਿੰਦੇ ਸੀ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਣਾ ਤੇ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਣਾ। ਵੈਸੇ ਇੱਕ ਗੱਲ ਠੀਕ ਹੈ, ਉਹਨਾਂ ਨੇ ਚੀਨ ਨੂੰ ਤਾਂ ਪਿੱਛੇ ਛੱਡਤਾ, ਪਰ ਨਿਆਣੇ ਜੰਮਣ ਦੇ ਮਾਮਲੇ 18-19 ਟ੍ਰਿਲੀਅਨ ਡਾਲਰ ਦੀ ਚਾਈਨਾ ਦੀ ਇਕਨੋਮੀ ਹੈ 2023 ਇਹ ਅਜੇ 3 ਟ੍ਰਿਲੀਅਨ ਨੂੰ ਨਹੀਂ ਪਹੁੰਚੇ। China is the world's largest economy by PPP GDP, 2.5 times of India's GDP. चीन दी भारत नालों 5 गुना ज़्यादा GDP है और China will surpass US economy by nominal GDP around 2030. 2030 तक चीन दी जड़ी GDP है वो अमरीका तो भी ज़्यादा हो जाएगी। China is the world's largest manufacturing country and supplies more than 50% manufactured goods to the world. India is nowhere near as close to China in the manufacturing. ਜਿਹੜਾ ਚਾਈਨਾ ਦਾ ਇੱਕ ਬੈਂਕ ਹੈ ਤੇ ਇੰਡੀਆ ਦੀ ਸਾਰੀ ਜੀਡੀਪੀ ਤੋਂ ਜ਼ਿਆਦਾ ਉਹਨਾਂ ਦੇ ਬੈਂਕ 'ਚ ਪੈਸਾ ਪਿਆ ਔਰ ਇਹ ਜਿਹੜੇ ਨੇ ਰਿਜ਼ਰਵ ਬੈਂਕ ਆਫ ਚਾਈਨਾ ਦੇ ਤਾਂ ਐਂਟਾਇਰ ਜੀਡੀਪੀ ਦੇ ਤੋਂ ਵੀ ਕਿਤੇ ਜ਼ਿਆਦਾ ਨੇ। ਇਹ ਤਾਂ 2025 ਦੀ ਗੱਲ ਕਰਦੇ ਸੀ, ਸਾਰੀ 21ਵੀਂ ਸਦੀ ਵੀ ਲੰਘ ਜਾਏ ਤੇ ਇੰਡੀਆ ਜਿਹੜਾ ਚਾਈਨਾ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ। Chinese not consider Indians as the enemy, not even a competitor. ਦੁਸ਼ਮਣ ਦਾ ਕੀ ਸਮਝਣਾ, ਕੰਪੀਟੀਟਰ ਵੀ ਨਹੀਂ ਸਮਝਦੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਕਦੇ ਭਾਰਤ ਨੂੰ ਸੁਪਰ ਪਾਵਰ ਕਿਹਾ ਜਾਂਦਾ ਹੈ ਤੇ ਕਦੇ ਵਿਸ਼ਵ ਗੁਰੂ, ਔਰ ਅਸਲ ਵਿੱਚ 3 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੇ ਨਾਲ ਭਾਰਤ ਦੀ ਔਕਾਤ ਇੱਕ ਏਸ਼ੀਆਈ ਚੂਹੇ ਵਰਗੀ ਹੈ। ਇਸ ਦੇ ਉਲਟ ਚੀਨ 19 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੇ ਨਾਲ ਆਲਰੇਡੀ ਸੁਪਰ ਪਾਵਰ ਦੇ ਨੇੜੇ ਪਹੁੰਚ ਚੁੱਕਾ ਹੈ ਔਰ ਭਾਰਤ ਨੂੰ ਪਾਕਿਸਤਾਨ ਦੇ ਨਾਲ ਆਪਣਾ ਮੁਕਾਬਲਾ ਕਰਨ ਦੀ ਬਜਾਏ ਜ਼ਰਾ ਚੀਨ ਵੱਲ ਝਾਤ ਪਾਉਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਸਬਜੈਕਟ 'ਤੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ 'ਤੇ ਆਏ ਨੇ ਮੈਸੇਜਸ ਨਾਲ, ਉਹਨਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ। ਵੀਰ ਕਮਲ ਸਿੰਘ ਲਿਖਦੇ ਨੇ, ਜੂਨ 84 ਦੇ ਸ਼ਮਸ਼ੀਦ ਗਵਾਹ ਘਟਦੇ ਜਾਂਦੇ ਹਨ। ਚਸ਼ਮਦੀਦ ਉਹ ਕਹਿਣਾ ਚਾਹੁੰਦੇ ਨੇ, ਚਸ਼ਮਦੀਦ ਗਵਾਹ ਘਟਦੇ ਜਾਂਦੇ ਹਨ, ਪਰ ਸਿੱਖ ਇਤਿਹਾਸਕਾਰ ਕਹਿੰਦੇ ਹਨ ਕਿ ਅਸੀਂ ਮੁਲਾਂਕਣ ਕਰਨਾ ਚਾਹੁੰਦੇ ਹਾਂ, ਪਰ ਇਸ ਨਾਲ ਕੁਝ ਧਿਰਾਂ ਨੂੰ ਇਤਰਾਜ਼ ਹੋ ਸਕਦਾ ਹੈ ਜਾਂ ਨਾਰਾਜ਼ ਹੋ ਜਾਣਗੇ। ਪਰ ਮੇਰੇ ਖਿਆਲ ਵਿੱਚ ਮੁਲਾਂਕਣ ਕਰਨ ਦੀ ਥਾਂ ਜੋ ਵੀ ਜਾਣਕਾਰੀ ਉਪਲਬਧ ਹੈ ਉਸ ਨੂੰ ਹੂ ਬਾਹੂ ਲਿਖ ਦੇਣਾ ਚਾਹੀਦਾ। ਮੁਲਾਂਕਣ ਆਪੇ ਅਗਲੀਆਂ ਪੀੜ੍ਹੀਆਂ ਕਰ ਲੈਣਗੀਆਂ। ਵੀਰ ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ, ਕਿਉਂਕਿ ਇਹ ਆਈ ਵਿਟਨੈਸ ਅਕਾਊਂਟਸ ਨੇ ਔਰ 39 ਸਾਲ ਆਲਰੇਡੀ ਬੀਤ ਚੁੱਕੇ ਨੇ। ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਹੈ ਆਪਣੀ ਸੰਸਾਰਕ ਉਮਰ ਨੂੰ ਭੋਗ ਕੇ ਬਹੁਤ ਸਾਰੇ, ਔਰ ਇਹੀ ਨਵੰਬਰ 84 ਦੇ ਹਵਾਲੇ ਨਾਲ ਵੀ ਹੈ। ਔਰ ਤੁਸੀਂ ਠੀਕ ਕਿਹਾ ਵੀ ਇਹ ਵੇਲਾ ਮੁਲਾਂਕਣ ਦਾ ਨਹੀਂ ਹੈ, ਇਹ ਵੇਲਾ ਰਿਕਾਰਡਿੰਗ ਦਾ ਹੈ ਕਿ ਵੀ ਤੁਸੀਂ ਉਹਨਾਂ ਦੇ ਜਿਹੜੀ ਹੈ। ਔਰ ਹਾਲਾਂ ਕੁਛ ਯੂਨੀਵਰਸਿਟੀਆਂ ਨੇ ਓਰਲ ਹਿਸਟਰੀ ਜਾਂ ਦੂਜਾ, ਜਿਵੇਂ ਈਵਨ ਸਾਫ ਆਰਗੇਨਾਈਜੇਸ਼ਨ ਨੇ ਵੀ ਬਹੁਤ ਸਾਰਾ ਇਸ ਦੇ ਉੱਤੇ ਕੰਮ ਸ਼ੁਰੂ ਕੀਤਾ ਹੋਇਆ। ਪਰ ਤੁਹਾਡਾ ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ। ਬੌਬ ਸਿੰਘ ਉਹਨਾਂ ਨੇ ਲਿਖਿਆ ਕਿ ਜਿਨ੍ਹਾਂ ਸਿੱਖ ਫੌਜੀਆਂ ਨੇ ਭਾਰਤ ਦੀ ਨੌਕਰੀ ਤੋਂ ਉੱਪਰ ਆਪਣੇ ਧਰਮ ਨੂੰ ਸਮਝਿਆ, ਉਹਨਾਂ ਦੀ ਕੁਰਬਾਨੀ ਨੂੰ ਕੋਟ-ਕੋਟ ਪ੍ਰਣਾਮ। ਧਰਮੀ ਬਨਾਮ ਅਧਰਮੀ ਫੌਜੀ। ਜਦੋਂ ਭਾਰਤੀ ਫੌਜ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਤਾਂ ਭਾਰਤੀ ਫੌਜ ਵਿਚਲੇ ਸਿੱਖ ਜਵਾਨਾਂ ਨੇ ਕਈ ਛਾਉਣੀਆਂ 'ਚੋਂ ਬਗਾਵਤ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਉਹਨਾਂ ਵਿੱਚੋਂ ਕੁਝ ਸ਼ਹੀਦ ਹੋ ਗਏ, ਕਈ ਰੂਪੋਸ਼ ਵੀ ਹੋ ਗਏ, ਜਦ ਕਿ ਵਧੇਰੇ ਗਿਣਤੀ ਵਿੱਚ ਗ੍ਰਿਫਤਾਰ ਕਰ ਲਏ ਗਏ। ਸਰਕਾਰ ਅਤੇ ਹਿੰਦੂ ਬਹੁ ਗਿਣਤੀ ਨੇ ਇਹਨਾਂ ਨੂੰ ਭਗੌੜੇ ਫੌਜੀ ਕਿਹਾ, ਜਦ ਕਿ ਸਿੱਖਾਂ ਨੇ ਇਹਨਾਂ ਨੂੰ ਧਰਮੀ ਫੌਜੀ ਕਹਿ ਕੇ ਸਤਿਕਾਰਿਆ। ਸਿੱਖ ਕੌਮ ਭਾਵੇਂ ਅਜੇ ਗੁਲਾਮ ਹੈ, ਪਰ ਇਹ ਗੁਲਾਮੀ ਬਹੁਤ ਛੇਤੀ ਗਲੋਂ ਲੱਥੇਗੀ। ਖਾਲਿਸਤਾਨ ਦੀ ਪ੍ਰਾਪਤੀ ਉਪਰੰਤ ਇਹਨਾਂ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਵਜ਼ੀਫੇ, ਉੱਚੇ ਅਹੁਦੇ, ਪੱਕੀਆਂ ਸਰਕਾਰੀ ਖਾਲਸਾ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹਨਾਂ ਧਰਮੀ ਫੌਜੀਆਂ ਦੀ ਸੇਵਾ ਅਤੇ ਕੁਰਬਾਨੀ ਜ਼ਾਇਆ ਨਹੀਂ ਜਾਏਗਾ। ਪ੍ਰਣਾਮ ਇਹਨਾਂ ਧਰਮੀ ਫੌਜੀਆਂ ਨੂੰ ਅਤੇ ਇਹਨਾਂ ਦੀ ਸੇਵਾ ਨੂੰ। ਬੌਬ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਸਾਡੇ ਧਰਮੀ ਫੌਜੀ ਨੇ, ਬਹੁਤ ਸਤਿਕਾਰ ਦੇ ਪਾਤਰ ਨੇ, ਜਿਹੜੇ ਸ਼ਹੀਦ ਨੇ, ਸਰਵਾਈਵਰ ਨੇ ਜਾਂ ਸਟਰਗਲ ਕਰ ਰਹੇ ਨੇ। ਪਰ ਬਾਕੀ ਤਾਂ ਚਲੋ ਗੁਰੂ ਨੂੰ ਉਹਨਾਂ ਨੇ ਰਿਝਾਇਆ, ਗੁਰੂ ਦੇ ਇਸ਼ਕ 'ਚ ਰੱਤੇ ਹੋਏ ਨੇ। ਪਰ ਇਹ ਸਾਡਾ ਕੌਮੀ ਫਰਜ਼ ਬਣਦਾ ਹੈ ਕਿ ਵੀ
ਖਾਲਿਸਤਾਨ ਲਿਬਰੇਟ ਹੋਣ ਤੋਂ ਬਾਅਦ ਤਾਂ ਜੋ ਆਨਰ ਹੈ ਉਹ ਹੋਏਗਾ ਹੀ, ਜਿਵੇਂ ਤੁਸੀਂ ਫਰਮਾਇਆ। ਪਰ ਅਸੀਂ ਉਹਨਾਂ ਦੀ ਜਿਹੜੇ ਸਰਵਾਈਵਰ ਨੇ, ਕਈ ਵਿਚਾਰੇ ਬੜੇ ਸਖਤ ਜਾਨ ਹੋਣ ਦੇ ਬਾਵਜੂਦ ਕਿਸ ਕਿਸਮ ਦੇ ਕਿੱਤਿਆਂ 'ਚ ਨੇ, ਇਹਨਾਂ ਨੂੰ ਰੁਜ਼ਗਾਰ ਦਈਏ। ਇਹ ਸਾਡੀ ਪੀੜ੍ਹੀ ਦਾ ਘੱਟੋ ਘੱਟ ਫਰਜ਼ ਬਣਦਾ। ਫਿਰ ਉਹਨਾਂ ਨੇ ਬਾਪ ਸਿੰਘ ਹੋਰਾਂ ਨੇ ਕਿਹਾ, ਜਾਂਦੇ ਹੋਏ ਇੱਕ ਸੁਨੇਹਾ ਤੇ ਸਿੱਖਾਂ ਦੀ ਮੌਜੂਦਾ ਸਥਿਤੀ ਬਾਰੇ ਕੁਝ ਕਹਾਂਗਾ। ਜੰਗ ਤੋਂ ਧਰਨਿਆਂ ਤੱਕ ਦਾ ਸਫ਼ਰ, ਤੇਗਾਂ ਤੋਂ 9 ਇੰਚੀਆਂ ਤਲਵਾਰਾਂ ਤੱਕ ਦਾ ਸਫ਼ਰ, ਛਾਉਣੀਆਂ ਤੋਂ ਡੇਰਿਆਂ ਤੱਕ ਦਾ ਸਫ਼ਰ, ਤੋਪਾਂ ਤੋਂ ਲਾਇਸੈਂਸੀ ਪਿਸਤੌਲਾਂ, ਇਹ ਡਿਕਲਾਈਨ ਹੈ ਵੀ ਕਿੱਥੇ ਅਸੀਂ ਜੰਗ ਮਚਾਉਣ ਵਾਲੇ ਤੇ ਕਿੱਥੇ ਅਸੀਂ ਧਰਨਿਆਂ ਤੇ ਬਹਿਣ ਵਾਲੇ, ਕਿੱਥੇ ਤੇਗਾਂ ਜਿਹਦਾ ਕੋਈ ਜਿੰਨਾ ਮਰਜ਼ੀ ਹਥਿਆਰ ਸਿਰ ਤੋਂ ਪੈਰਾਂ ਤੱਕ, ਜਿਹਨੂੰ ਅੰਗਰੇਜ਼ ਕਹਿੰਦੇ ਸੀ ਆਰਮ ਟੂ ਦਾ ਟੀਥ, ਤੇ ਅੱਜ ਅਸੀਂ 9 ਇੰਚੀ ਕਿਰਪਾਨਾਂ ਤੱਕ ਆ ਗਏ। ਤੋਪਾਂ ਦੇ ਮਾਲਕ ਜਿਹੜੇ ਨੇ ਉਹ ਅਸੀਂ ਅਰਜ਼ੀਆਂ ਪਾ ਕੇ ਡੀਸੀਆਂ ਐਸਪੀਆਂ ਨੂੰ ਤਰਲੇ ਕਰਦੇ ਵੀ ਸਾਨੂੰ ਲਾਇਸੈਂਸ ਦਿਓ। ਸ਼ਹੀਦੀ ਦੇ ਚਾਅ ਤੋਂ ਮੁੰਡੇ ਮਰਵਾ ਦੇਣ ਦੇ ਡਰ ਤੱਕ ਦਾ ਸਫ਼ਰ, ਕਿੱਥੇ ਚਾਅ ਸੀ, ਕਿੱਥੇ ਹੁਣ ਕਹਿੰਦੇ ਪਹਿਲਾਂ ਵੀ ਤੁਸੀਂ ਮਰਵਾਤੇ ਜੀ ਮੁੰਡੇ, ਹੁਣ ਹੋਰ ਮਰਵਾਓਗੇ। ਮਿਸਲਾਂ ਤੋਂ ਗੁਲਾਮ ਸਰਕਾਰੀ ਪਾਰਟੀਆਂ ਤੱਕ ਦਾ ਸਫ਼ਰ, ਜੈਕਾਰਿਆਂ ਤੋਂ ਨਾਰਿਆਂ ਤੱਕ ਦਾ ਸਫ਼ਰ। ਨਾਰੇ ਵੀ ਇੱਕ ਹੈਵ ਨਾਟ ਹੀ ਵਾਲਾ, ਸਾਡੇ ਤਾਂ ਜਿੱਤ ਦੇ ਜੈਕਾਰੇ ਹੀ ਹੁੰਦੇ ਨੇ। ਚੜ੍ਹਦੀ ਕਲਾ ਤੋਂ ਢਹਿੰਦੀ ਕਲਾ ਦਾ ਸਫ਼ਰ, ਆਜ਼ਾਦੀ ਤੋਂ ਗੁਲਾਮੀ ਤੱਕ ਦਾ ਸਫ਼ਰ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੀ ਰੁਤਬਾ ਬਖਸ਼ਿਆ ਸੀ, ਅਸੀਂ ਆਪਣੇ ਆਪ ਨੂੰ ਕਿੰਜ ਮਿੱਟੀ ਵਿੱਚ ਰੋਲ ਦਿੱਤਾ। ਬਾਬ ਸਿੰਘ ਜੀ ਜਿਵੇਂ ਤੁਸੀਂ ਬਿਆਨੇ ਕਿਆ ਕਹਿਣੇ, ਔਰ ਵਾਕਈ ਅੱਜ ਅਸੀਂ ਇਸ ਹਾਲਾਤ ਫਸੇ ਹੋਏ ਹਾਂ। ਉਹਨਾਂ ਨੇ ਬਾਕੀ ਸਾਰੀ ਟੀਮ ਨੂੰ ਵੀ ਫਤਿਹ ਬੁਲਾਈ ਹੈ। ਦਵਿੰਦਰ ਸੰਧੂ, ਨਿਰੰਜਨ ਸਿੰਘ, ਜਸਬੀਰ ਸਿੰਘ, ਸਤਨਾਮ ਢਿੱਲੋਂ, ਅਰਜਨ ਸਿੰਘ, ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ। ਬਾਬ ਸਿੰਘ ਫਿਰ ਕਹਿੰਦੇ ਨੇ, ਡਾਕਟਰ ਸਾਹਿਬ ਅੱਜ ਵੀ ਮੈਂ ਪੂਰਾ ਪ੍ਰੋਗਰਾਮ ਨਹੀਂ ਦੇਖ ਪਾ ਰਿਹਾ, ਕੁਝ ਕਾਰੋਬਾਰ ਦੇ ਚੱਲਦੇ ਜ਼ੂਮ ਕਾਲ ਤੈ ਬੈਠਣਾ ਪੈ ਰਿਹਾ ਹੈ। ਕਹਿਣ ਨੂੰ ਬਹੁਤ ਕੁਛ ਹੈ ਪਰ ਮਾਫੀ ਚਾਹਾਂਗਾ ਅੱਜ ਨਹੀਂ ਟਾਈਪ ਕਰ ਪਾ ਰਿਹਾ। ਤੁਹਾਡਾ ਪ੍ਰੋਗਰਾਮ ਉਹ ਹਰ ਇੱਕ ਇਨਸਾਨ ਵਾਸਤੇ ਹੈ ਜੋ ਹੱਕ, ਸੱਚ, ਇਨਸਾਫ ਪਸੰਦ ਹਨ, ਦੱਲੇ ਅਤੇ ਵਿਖਾਓ। ਉਹਨਾਂ ਲਈ ਨਹੀਂ TV 84 ਦੇ ਸੱਚੋ ਸੱਚ ਪ੍ਰੋਗਰਾਮ ਤੋਂ ਦੂਰ ਹੀ ਰਹਿਣ। ਆਸ ਕਰਦਾ ਹਾਂ ਤੁਹਾਡਾ ਪ੍ਰੋਗਰਾਮ ਸਾਰੀ ਦੁਨੀਆ ਦੇ ਇਨਸਾਫ ਪਸੰਦ ਸੁਣਨ ਵਾਲੇ ਆਪਣਾ ਯੋਗਦਾਨ ਵੀ ਪਾਉਣ। ਸਾਡੀਆਂ ਸ਼ੁਭ ਕਾਮਨਾਵਾਂ ਸदैव ਤੁਹਾਡੇ ਨਾਲ ਨੇ। ਬਹੁਤ ਬਹੁਤ ਸ਼ੁਕਰੀਆ ਬਾਬ ਸਿੰਘ ਜੀ। ਸੋਹਣ ਸਿੰਘ ਮਾਇਲ, ਮੇਘਰਾਜ ਸਿੰਘ, ਗੁਰਨਾਮ ਸਿੰਘ, ਮੇਘਰਾਜ ਸਿੰਘ ਉਹਨਾਂ ਦਾ ਲੰਬਾ ਮੈਸੇਜ ਹੈ, ਮੈਂ ਹੁਣ ਘੜੀ ਵੱਲ ਵੀ ਦੇਖ ਰਿਹਾ। ਤੁਸੀਂ ਥੋੜਾ ਜਿਹਾ ਮੇਘਰਾਜ ਸਿੰਘ ਜੀ ਛੋਟਾ ਕਰਿਆ ਕਰੋ, ਫਿਰ ਚਾਂਸਸ ਹੋਣਗੇ ਵਿਚਾਰਨ ਦੇ। ਗੁਰਨਾਮ ਸਿੰਘ ਕਹਿੰਦੇ, ਡਾਕਟਰ ਸਾਹਿਬ 22 ਜੂਨ ਦਾ ਟਾਈਮ ਫਿਰ ਦੁਬਾਰਾ ਦੱਸੋ ਜੀ। ਵਾਸ਼ਿੰਗਟਨ DC ਦਾ ਪਰਮਿਟ 9 ਤੋਂ 8 ਵਜੇ ਤੱਕ ਹੈ, ਫਿਕਸਡ ਜ਼ਾਹਰ ਹੈ। ਸ਼ਾਮ ਦਾ ਤਾਂ ਡਿਨਰ 5 ਤੋਂ 8 ਵਾਲੇ ਤੇ ਤਾਂ ਹੋਣਾ ਹੀ ਹੋਣਾ ਹੈ ਪ੍ਰੋਟੈਸਟ। ਪਰ ਇੱਥੋਂ ਨਿਊਯਾਰਕ, ਨਿਊ ਜਰਸੀ ਵਗੈਰਾ ਡਿਸਾਈਡ ਕਰਨਗੇ ਵੀ ਆਫਟਰਨੂਨ 12-1 ਦੇ ਨੇੜੇ ਤੇੜੇ ਸ਼ੁਰੂ ਕਰਨ ਦਾ, ਜਾਂ ਲੋਕਲ ਜਿਹੜੇ ਨੇ ਉਹ ਸਵੇਰੇ 10 ਵਜੇ ਵੀ ਉੱਥੇ ਸ਼ੁਰੂ ਕਰ ਦੇਣਗੇ। ਪਰ ਆਉਣ ਵਾਲੇ ਪੀਰੀਅਡ 'ਚ ਹੋਰ ਥੋੜੀ ਕਲੈਰਿਟੀ ਹੋਏਗੀ। ਪਰ ਸਰ ਗੁਰਨਾਮ ਸਿੰਘ ਜੀ ਤੁਸੀਂ ਆਪਣਾ ਪੂਰਾ ਜਿਹੜਾ ਡੇ ਪਹਿਲਾਂ ਹੀ ਪ੍ਰਬੰਧ ਕਰ ਲਓ। ਜਗਤਾਰ ਸਿੰਘ ਜੌਲ ਕਹਿੰਦੇ ਨੇ, ਡਾਕਟਰ ਸਾਹਿਬ ਹੱਥਾਂ ਬਾਝ ਕਰਾ ਰਹੇ ਆ, ਵੈਰੀ ਨਹੀਂ ਹੁੰਦਾ ਮਿੱਤ। ਸੋ ਪਹਿਲੀ ਗੱਲ ਵਿਚਾਰਾ ਬਚਣਾ ਨਹੀਂ, ਜੇ ਬਚਾਉਣਾ ਤਾਂ ਛਿੱਤਰ ਫੜਨਾ ਹੀ ਪੈਣਾ। ਉਹ ਬਿਲਕੁਲ ਠੀਕ ਕਿਹਾ। ਉਸੇ ਨੂੰ ਹੀ ਉਹਨਾਂ ਨੇ ਰੀਫਰੇਜ਼ ਕੀਤਾ ਕਿ ਹੱਥਾਂ ਬਾਝ ਕਰਾ ਰਹੇ ਆ, ਵੈਰੀ ਮਿੱਤ ਨਾ ਹੋਏ, ਜਾਂ ਵੈਰੀ ਨਹੀਂ ਹੁੰਦਾ ਮਿੱਤ। ਦੀਪ ਸਿੰਘ ਕਹਿੰਦੇ ਨੇ, ਸਾਡਾ ਦੁਸਹਿਰਾ ਤੇ 31 ਅਕਤੂਬਰ ਨੂੰ ਆਉਂਦਾ ਹੈ। ਸਿੱਖਾਂ ਨੂੰ ਹਰ ਸਾਲ ਇੰਦਰਾ ਦਾ ਪੁਤਲਾ ਬਣਾ ਕੇ ਗੋਲੀਆਂ ਮਾਰ ਕੇ 31 ਅਕਤੂਬਰ ਦਾ ਦਿਨ ਮਨਾਉਣਾ ਚਾਹੀਦਾ। ਆਈਡੀਆ ਤੁਸੀਂ ਦੇ ਦਿੱਤਾ, ਹੁਣ ਤੇ ਅਮਲ ਦਰਾਮਦ ਹੋਏਗਾ। ਫਿਰ ਜਾਵੇਦ ਬਾਬਰ, ਨੋ ਹਿੰਦੂ ਨਾ ਹਿੰਦੁਸਤਾਨ, ਓਨਲੀ ਖਾਲਿਸਤਾਨ। ਮੁਹੰਮਦ ਜਾਵੇਦ ਜੀ ਬਹੁਤ ਬਹੁਤ ਸ਼ੁਕਰੀਆ, ਔਰ ਦੀਪ ਸਿੰਘ ਜੀ ਦਾ ਵੀ ਸ਼ੁਕਰੀਆ। ਬਿਲਕੁਲ। ਹੁਣ ਘੜੀ ਤਾਂ ਵੈਸੇ ਬਹੁਤ ਅੱਗੇ ਨਹੀਂ ਜਾਣ ਦੇਗੀ। ਹੁਣ ਭਾਰਤੀ ਆਪਣੇ ਆਪ 'ਚ ਹੀ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿ ਕੇ ਥਾਪੀ ਮਾਰ ਕੇ, ਕਦੇ ਏਸ਼ੀਅਨ ਟਾਈਗਰਸ, ਵਾਜਪਾਈ ਦੇ ਵੇਲੇ ਇਹਨਾਂ ਨੇ ਫੋਰਨ ਕੰਪਨੀ ਹਾਇਰ ਕਰਕੇ ਇੱਕ ਪੂਰੀ ਕੈਂਪੇਨ ਕੀਤੀ ਸੀ, ਸ਼ਾਈਨਿੰਗ ਇੰਡੀਆ, ਪਤਾ ਨਹੀਂ ਕੀ ਆ, ਅਸੀਂ ਕਹਿੰਦੇ ਸੀ ਬਾਰਕਿੰਗ ਇੰਡੀਆ। ਭੌਂਕ ਰਹੇ ਨੇ, ਹੈ ਕੁਛ ਨਹੀਂ ਹੈ, ਔਰ ਸਾਹਮਣੇ ਆ ਕਿ ਵੀ ਅਲਟੀਮੇਟਲੀ ਕੀ ਹੈ। ਹੁਣ ਕਿੰਨਾ, ਔਰ ਤੁਸੀਂ ਉਸ ਪੀਰੀਅਡ ਦੀ ਜਦੋਂ ਸ਼ਾਈਨਿੰਗ ਇੰਡੀਆ ਇਹ ਕਹਿ ਰਹੇ ਸੀ, ਉਦੋਂ ਇਹ ਕਹਿੰਦੇ ਸੀ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਣਾ ਤੇ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਣਾ। ਵੈਸੇ ਇੱਕ ਗੱਲ ਠੀਕ ਹੈ, ਉਹਨਾਂ ਨੇ ਚੀਨ ਨੂੰ ਤਾਂ ਪਿੱਛੇ ਛੱਡਤਾ, ਪਰ ਨਿਆਣੇ ਜੰਮਣ ਦੇ ਮਾਮਲੇ 'ਚ ਉਹ ਭਾਰਤ ਜਿਹੜਾ ਹੁਣ ਆਲਰੇਡੀ ਚੀਨ ਤੋਂ ਅੱਗੇ ਲੰਘ ਗਿਆ। ਲੇਕਿਨ
ਉਹਨਾਂ ਨੂੰ ਕਿ 18-19 ਟ੍ਰਿਲੀਅਨ ਡਾਲਰ ਦੀ ਚਾਈਨਾ ਦੀ ਇਕਨੋਮੀ ਹੈ 2023 'ਚ, ਇਹ ਅਜੇ 3 ਟ੍ਰਿਲੀਅਨ ਨੂੰ ਨਹੀਂ ਪਹੁੰਚੇ। ਸੋ ਇਹ ਤਾਂ ਸਾਹਮਣੇ ਹੋ ਗਿਆ ਤੇ ਅਮਰੀਕਾ ਤੱਕ ਕੀ ਪਹੁੰਚਣਾ ਤੇ ਕੀ ਨਹੀਂ। ਤੇ ਸਾਡੇ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਇਹ ਅਮਿਤ ਜੰਬਾਲੇ ਜਿਹੜੇ ਨੇ ਪੂਨੇ ਯੂਨੀਵਰਸਿਟੀ ਤੋਂ, ਸ਼ਾਇਦ ਉਹਨਾਂ ਨੇ ਇਸ ਨੂੰ ਕੀਤਾ ਕੰਪਾਈਲ ਜਾਂ ਕਿਸੇ ਹੋਰ ਨੇ ਕੀਤਾ। ਪਰ ਇੱਕ ਉਹਨਾਂ ਦੇ ਲਈ ਜਿਹੜੇ ਕਈ ਵਾਰ ਆਮ ਪ੍ਰੋਪੇਗੈਂਡੇ 'ਚ ਯਕੀਨ ਰੱਖਦੇ ਨੇ ਔਰ ਉਹ ਸਮਝਦੇ ਨੇ ਵੀ ਵਾਕਿਆ ਹੀ ਇੰਡੀਆ ਬਹੁਤ ਵੱਡੀ ਇਕਨੋਮੀ, ਹੁਣ ਚੌਥੀ ਬਣ ਗਿਆ, ਫਿਰ ਹੋਰ 4 ਸਾਲ 'ਚ ਤੀਸਰੀ ਬਣ ਜਾਏਗਾ, ਫਿਰ ਵੀ ਹਕੀਕਤਨ ਔਰ ਇੰਡੀਆ 'ਚ ਵੀ ਜਦੋਂ ਬਹੁਤਾ ਕੰਪੈਰੀਜ਼ਨ ਹੁੰਦਾ ਪਾਕਿਸਤਾਨ ਦੇ ਹਵਾਲੇ ਨਾਲ ਕਰਨਗੇ। ਦੇਖੋ ਜੀ ਡਾਲਰ ਦੇ ਮੁਕਾਬਲੇ ਉਹਨਾਂ ਦਾ ਰੁਪਈਆ ਕਿੱਥੇ ਚਲਾ ਗਿਆ, ਉਹਨਾਂ ਦੇ ਉਹ ਤੁਹਾਡੇ ਤੋਂ ਇਲਾਕੇ 'ਚ 6ਵਾਂ ਹਿੱਸਾ, ਆਬਾਦੀ 'ਚ ਜਿਹੜਾ ਉਹ 6ਵਾਂ-7ਵਾਂ ਹਿੱਸਾ। ਤੁਸੀਂ ਤੁਹਾਡੀ ਆਬਾਦੀ ਹੁੰਦਾ ਤੁਸੀਂ ਚੀਨ ਨੂੰ ਪਿੱਛੇ ਛੱਡਤਾ, ਹੁਣ ਜੇ ਮੁਕਾਬਲਾ ਕਰਨਾ ਹੈ ਤੇ ਚੀਨ ਦੇ ਨਾਲ ਕਰੋ। ਔਰ ਇਸ ਕੰਪਾਈਲੇਸ਼ਨ ਦੇ ਜਿਹੜੇ ਕੁਇਕ ਕੁਝ ਪੁਆਇੰਟ ਨੇ ਜਿਹੜੇ ਇੱਕ ਲੇਮੈਨ ਨੂੰ ਇਹ ਆਈਡੀਆ ਦਿੰਦੇ ਨੇ ਕਿ ਭਾਈ ਕਿਆ ਪਿੱਦੀ ਕਾ ਸ਼ੋਰਬਾ, ਤੁਸੀਂ ਸੁਪਰ ਪਾਵਰ ਜਾਂ ਅਮਰੀਕਾ ਨਾਲ ਤਾਂ ਕੀ ਮੁਕਾਬਲਾ ਕਰਨਾ, ਪਹਿਲਾਂ ਚਾਈਨਾ ਦੇ ਹਵਾਲੇ ਨਾਲ ਦੇਖੋ। ਚਾਈਨਾ ਇਜ਼ ਦਾ ਵਰਲਡਸ ਲਾਰਜੈਸਟ ਇਕਨੋਮੀ ਬਾਈ PPP GDP 2.5 ਟਾਈਮਸ ਆਫ ਇੰਡੀਆਜ਼ GDP, 2.5 ਗੁਣਾ ਜ਼ਿਆਦਾ ਚੀਨ ਦੀ ਜਿਹੜੀ GDP ਹੈ ਭਾਰਤ ਨਾਲੋਂ। ਅੱਛਾ। ਚਾਈਨਾ ਇਜ਼ ਦਾ ਵਰਲਡਸ ਸੈਕੰਡ ਲਾਰਜੈਸਟ ਇਕਨੋਮੀ ਬਾਈ ਨੋਮੀਨਲ GDP ਓਨਲੀ ਆਫਟਰ US, 5 ਟਾਈਮਸ ਆਫ ਇੰਡੀਆਜ਼ GDP। ਚੀਨ ਦੀ ਭਾਰਤ ਨਾਲੋਂ 5 ਗੁਣਾ ਜ਼ਿਆਦਾ GDP ਹੈ। ਔਰ ਚਾਈਨਾ ਵਿਲ ਸਰਪਾਸ US ਇਕਨੋਮੀ ਬਾਈ ਨੋਮੀਨਲ GDP ਅਰਾਊਂਡ 2030। 2030 ਤੱਕ ਚੀਨ ਦੀ ਜਿਹੜੀ GDP ਹੈ ਉਹ ਅਮਰੀਕਾ ਤੋਂ ਵੀ ਜ਼ਿਆਦਾ ਹੋ ਜਾਏਗੀ। ਚਾਈਨਾ ਇਜ਼ ਦਾ ਵਰਲਡਸ ਲਾਰਜੈਸਟ ਮੈਨੂਫੈਕਚਰਿੰਗ ਕੰਟਰੀ ਐਂਡ ਸਪਲਾਈਜ਼ ਮੋਰ ਦੈਨ 50% ਮੈਨੂਫੈਕਚਰਡ ਗੂਡਸ ਟੂ ਦਾ ਵਰਲਡ। ਇੰਡੀਆ ਇਜ਼ ਨੋਵੇਅਰ ਨੀਅਰ ਐਜ਼ ਕਲੋਜ਼ ਟੂ ਚਾਈਨਾ ਇਨ ਦਾ ਮੈਨੂਫੈਕਚਰ, ਕਿ ਦੁਨੀਆ ਦੇ ਵਿੱਚ ਜਿੰਨੀਆਂ ਵੀ ਮੈਨੂਫੈਕਚਰਿੰਗ ਹੈ ਉਹ 50% ਤੋਂ ਜ਼ਿਆਦਾ ਚਾਈਨਾ ਦੇ ਵਿੱਚ ਹੈ। ਉਹ ਗਲੋਬਲ ਸਪਲਾਇਰ ਹੈ ਚਾਈਨਾ। ਈਵਨ ਅਮਰੀਕਾ ਦੇ ਨਾਲ ਉਹਨਾਂ ਦੀ ਆਲਮੋਸਟ $800 ਬਿਲੀਅਨ ਦੀ ਟ੍ਰੇਡ ਸਰਪਲਸ ਹੈ। ਇੱਥੇ ਤਾਂ ਤੁਸੀਂ ਜੇ ਅੱਜ ਚਾਈਨਾ ਵਿਦਡਰਾ ਹੋ ਜਾਏ ਤਾਂ ਤੁਹਾਨੂੰ ਤਾਂ ਨੱਕ ਪੁੰਝਣ ਨੂੰ ਨਹੀਂ ਮਿਲਣਾ, ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ ਰੁਮਾਲ, ਛਤਰੀਆਂ, ਹਰ ਚੀਜ਼ ਛੋਟੀ ਡਾਲਰ $1.5 ਵਾਲੀ ਦੁਨੀਆ ਭਰ 50% ਉਹਨਾਂ ਦੀ ਹੈ। Total assets of Reserve Bank of China are more than the entire GDP of India. Just one Chinese bank has more money than the entire GDP of India. ਕਿ ਜਿਹੜਾ ਚਾਈਨਾ ਦਾ ਇੱਕ ਬੈਂਕ ਹੈ ਤੇ ਇੰਡੀਆ ਦੀ ਸਾਰੀ GDP ਤੋਂ ਜ਼ਿਆਦਾ ਉਹਨਾਂ ਦੇ ਬੈਂਕ 'ਚ ਪੈਸਾ ਪਿਆ। ਔਰ ਇਹ ਜਿਹੜੇ ਨੇ ਰਿਜ਼ਰਵ ਬੈਂਕ ਆਫ ਚਾਈਨਾ ਦੇ ਤਾਂ ਐਂਟਾਇਰ GDP ਦੇ ਤੋਂ ਵੀ ਕਿਤੇ ਜ਼ਿਆਦਾ ਨੇ। ਚਾਈਨਾ ਹੈਜ਼ ਦਾ ਵਰਲਡਸ ਲਾਰਜੈਸਟ ਸਟਾਕ ਆਫ ਫੋਰੈਕਸ ਰਿਜ਼ਰਵਸ 10 ਟਾਈਮਸ ਦੈਟ ਆਫ ਇੰਡੀਆ। 10 ਗੁਣਾ ਜ਼ਿਆਦਾ ਉਹਨਾਂ ਦੇ ਫੋਰੈਕਸ ਰਿਜ਼ਰਵ ਨੇ। ਚਾਈਨਾ ਹੈਜ਼ ਮੋਸਟ ਬਿਲੀਅਨਰਸ ਐਂਡ ਮਿਲੀਅਨਰਸ ਇਨ ਦਾ ਵਰਲਡ ਓਨਲੀ ਆਫਟਰ US। ਹੁੰਦਾ ਨਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਿਲੀਅਨਰ ਕੌਣ, ਮਿਲੀਅਨਰ ਕੌਣ, ਅਮਰੀਕਾ ਤੋਂ ਬਾਅਦ ਨੰਬਰ 2 ਦੇ ਉੱਤੇ ਚਾਈਨਾ। 5 ਆਊਟ ਆਫ 10 ਆਫ ਦਾ ਵਰਲਡਸ ਲਾਰਜੈਸਟ ਕੰਗਲੋਮੈਰੇਟਸ ਆਰ ਚਾਈਨੀਜ਼ ਕੰਪਨੀਜ਼। ਕਿ ਦੁਨੀਆ ਦੇ ਜਿਹੜੇ ਸਭ ਤੋਂ ਵੱਡੇ ਕੰਗਲੋਮੈਰੇਟ ਨੇ ਉਹ ਕੰਪਨੀਆਂ 'ਚ 5 ਜਿਹੜੀਆਂ ਨੇ 10 'ਚੋਂ ਚਾਈਨੀਜ਼ ਨੇ। ਚਾਈਨਾ ਇਜ਼ ਦਾ ਵਰਲਡਸ ਲਾਰਜੈਸਟ ਮੈਨੂਫੈਕਚਰਰ ਆਫ ਸੈਮੀ ਕੰਡਕਟਰਸ ਵਿਚ ਆਰ ਰਿਕੁਆਇਰਡ ਟੂ ਮੇਕ ਇਲੈਕਟ੍ਰੋਨਿਕ ਪ੍ਰੋਡਕਟਸ। ਸੈਮੀ ਕੰਡਕਟਰ ਬਣਦੇ ਹੀ ਉੱਥੇ ਨੇ। ਸਭ ਤੋਂ ਵੱਡਾ ਜਿਹੜਾ ਲਾਰਜੈਸਟ ਮੈਨੂਫੈਕਚਰ ਚਾਈਨਾ ਹੈ। ਚਾਈਨਾ ਐਡਸ ਇਕਨੋਮੀ ਆਫ ਇੰਡੀਆ ਟੂ ਇਟਸ ਓਵਰਆਲ GDP ਐਵਰੀ 2.5 years। ਜਿੰਨੀ ਇੰਡੀਆ ਦੀ GDP ਹੈ ਉਹ 2.5 ਸਾਲ ਬਾਅਦ ਚਾਈਨਾ 'ਚ ਐਡ ਹੋ ਕੇ ਐਵੇਂ ਨਹੀਂ ਉਹ 18-19 ਟ੍ਰਿਲੀਅਨ ਡਾਲਰ ਤੱਕ ਪਹੁੰਚੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦੀ ਅਜੇ ਲੰਬੀ ਲਿਸਟ ਹੈ। ਦਾ ਪੁਆਇੰਟ ਇਜ਼ ਇੰਡੀਆ ਇਜ਼ ਨੋਵੇਅਰ ਨੀਅਰ ਐਜ਼ ਕਲੋਜ਼ ਟੂ ਚਾਈਨਾ ਇਕਨੋਮਿਕਲੀ and it doesn't seem like India will surpass China economically in the 21st century। ਕਿ ਇਹ ਤਾਂ 2025 ਦੀ ਗੱਲ ਕਰਦੇ ਸੀ, ਸਾਰੀ 21ਵੀਂ ਸਦੀ ਵੀ ਲੰਘ ਜਾਏ ਤੇ ਇੰਡੀਆ ਜਿਹੜਾ ਚਾਈਨਾ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਔਰ ਜ਼ਾਹਰ ਹੈ ਕਿ ਵੀ ਇਹ ਸਾਰੇ 'ਚ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਪਾਕਿਸਤਾਨ ਨਾਲ ਕੰਪੇਅਰ ਕਰਨ ਤੇ ਲੱਗੇ ਹੋਏ ਨੇ। ਮੀਨਵਾਈਲ ਚਾਈਨਾ ਇਜ਼ ਓਵਰਟੇਕਿੰਗ US in every field। ਕਿ ਚਾਈਨਾ ਆਪਣਾ ਕੰਪੀਟੀਟਰ US ਨੂੰ ਮੰਨਦਾ, ਇੰਡੀਆ ਨੂੰ ਤਾਂ ਉਹ ਰੱਖਦਾ ਹੀ ਨਹੀਂ ਐਜ਼ ਅ ਕੰਪੀਟੀਟਰ। ਚਾਈਨੀਜ਼ ਡੋਂਟ ਕੰਸੀਡਰ ਇੰਡੀਅਨਸ ਐਜ਼ ਦਾ ਐਨਮੀ, ਨਾਟ ਈਵਨ ਅ ਕੰਪੀਟੀਟਰ। ਦੁਸ਼ਮਣ ਦਾ ਕੀ ਸਮਝਣਾ, ਕੰਪੀਟੀਟਰ ਵੀ ਨਹੀਂ ਸਮਝਦੇ।
ਉਹਨੂੰ ਕਹਿੰਦਾ ਇਟ ਇਜ਼ ਹਾਈ ਟਾਈਮ ਇੰਡੀਅਨਸ ਸ਼ੁੱਡ ਕੰਪੇਅਰ ਆਵਰ ਕੰਟਰੀ ਵਿਦ ਚਾਈਨਾ ਐਂਡ ਨਾਟ ਵਿਦ ਪਾਕਿਸਤਾਨ। ਫਿਰ ਥੱਲੇ ਜਿਹੜੀਆਂ ਬਹੁਤ ਸਾਰੀਆਂ ਪਿਕਚਰਸ ਦਿੱਤੀਆਂ ਨੇ ਬਿਲਡਿੰਗਸ ਦੀਆਂ, ਉਹ ਹੁਣ ਨਹੀਂ ਹੈ ਵਕਤ ਕਿ ਭਾਈ ਉਹਨਾਂ ਨੇ ਕਿਹਾ ਵੀ ਕਿਆ ਪਿੱਦੀ ਕਾ ਸ਼ੋਰਬਾ, ਵੀ ਤੁਸੀਂ ਕਿਹੜਾ ਚਾਈਨਾ ਦੇ, ਕਿਤੇ ਤੁਸੀਂ ਨੇੜੇ ਤੇੜੇ ਵੀ ਨਹੀਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਮਰਾਸਨਾ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।